ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਛ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜ੍ਹੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜਿਹੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਛ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ,
ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ। ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਉਹ ਕਰ ਦਿਓ, ਬਸ ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ, ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ, ਬਸ ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਹਾਂ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ, ਜਦੋਂ ਤੁਸੀਂ ਜ਼ਿਕਰ ਕਰਦੇ ਆ ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ ਇੱਥੋਂ ਹੀ ਸਮਾਪਤੀ ਵੱਲ ਜਾਓਗੇ? ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਉਂਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ, ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ। ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ, ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ ਇੰਨੀਆਂ ਤਸਵੀਰਾਂ ਵਾਇਰਲ ਹੋਣ? ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਆ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਤਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ, ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ, ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ ਮਾਰਾਂਗੇ ਤੇ
ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹੱਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂਗਾ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜਿਹੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ,
ਜੋ ਕੁਛ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ। ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ, ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਹੈ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ। ਜਦੋਂ ਤੁਸੀਂ ਜ਼ਿਕਰ ਕਰਦੇ ਆ, ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ ਇੱਥੋਂ ਹੀ ਸਮਾਪਤੀ ਵੱਲ ਜਾਓਗੇ? ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਓਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ। ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ, ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ? ਇੰਨੀਆਂ ਤਸਵੀਰਾਂ ਵਾਇਰਲ। ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਆ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ, ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ,
ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ੍ਹ ਮਾਰਾਂਗੇ ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹੱਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ, ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ, ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨਹੀਂ, ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ, ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ, ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ, ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ, ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ, ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ, ਜਿਹੜਾ ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ, ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨਹੀਂ, ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂਗਾ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ, ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ।
ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਝ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ, ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਇੱਕ ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ, ਜਦੋਂ ਤੁਸੀਂ ਜ਼ਿਕਰ ਕਰਦੇ ਆ ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ? ਇੱਥੋਂ ਹੀ ਸਮਾਪਤੀ ਵੱਲ ਜਾਓਗੇ, ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਉਂਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ, ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ, ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ। ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ ਇੰਨੀਆਂ ਤਸਵੀਰਾਂ ਵਾਇਰਲ? ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ? ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਹੇ ਹਾਂ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ, ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ।
ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਹੈ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ੍ਹ ਮਾਰਾਂਗੇ ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ,
ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ ਕਿ ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਛ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ, ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਇੱਕ ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ, ਜਦੋਂ ਤੁਸੀਂ ਜ਼ਿਕਰ ਕਰਦੇ ਆ ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ? ਇੱਥੋਂ ਹੀ ਸਮਾਪਤੀ ਵੱਲ ਜਾਓਗੇ, ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਉਂਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ। ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ, ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ? ਇੰਨੀਆਂ ਤਸਵੀਰਾਂ ਵਾਇਰਲ। ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ? ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਹੇ ਹਾਂ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ, ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ
ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ੍ਹ ਮਾਰਾਂਗੇ ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹੱਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ। ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ।
ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ, ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜਿਹੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ, ਜੇ ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ। ਜਦੋਂ ਤੁਸੀਂ ਜ਼ਿਕਰ ਕਰਦੇ ਆ, ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ ਇੱਥੋਂ ਹੀ ਸਮਾਪਤੀ ਵੱਲ ਜਾਓਗੇ? ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕੌਲ ਆ ਉਸ ਨੂੰ ਸਿਰੇ ਚੜਾਓਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ। ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ, ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ? ਇੰਨੀਆਂ ਤਸਵੀਰਾਂ ਵਾਇਰਲ। ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ, ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ? ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਤਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ, ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ
ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ ਹੈ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ੍ਹ ਮਾਰਾਂਗੇ ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹੱਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ, ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹੱਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨਹੀਂ, ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਅਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ। ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ
ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਨਹੀਂ, ਇਹ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ, ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ, ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ, ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ, ਜੇ ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਹੈ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਇੱਕ ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ, ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ। ਜਦੋਂ ਤੁਸੀਂ ਜ਼ਿਕਰ ਕਰਦੇ ਆ, ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ? ਇੱਥੋਂ ਹੀ ਸਮਾਪਤੀ ਵੱਲ ਜਾਓਗੇ, ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਓਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ, ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ, ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ। ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ ਇੰਨੀਆਂ ਤਸਵੀਰਾਂ ਵਾਇਰਲ ਹੋਣ? ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ, ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ, ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ? ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ
15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ ਮੈਂ। ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ, ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ ਮਾਰਾਂਗੇ, ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ, ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ, ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ, ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ। ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ,
ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ, ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂਗਾ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ, ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ, ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਝ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣਗੇ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ, ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਹੈ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਇੱਕ ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ, ਜਦੋਂ ਤੁਸੀਂ ਜ਼ਿਕਰ ਕਰਦੇ ਆ ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ? ਇੱਥੋਂ ਹੀ ਸਮਾਪਤੀ ਵੱਲ ਜਾਓਗੇ, ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਉਂਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ, ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ, ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ, ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ। ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ? ਇੰਨੀਆਂ ਤਸਵੀਰਾਂ ਵਾਇਰਲ। ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ, ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ।
ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ। ਮੈਂ ਕੋਈ ਲੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ, ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ ਮਾਰਾਂਗੇ, ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ, ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ, ਜੇਬ 'ਚ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਆ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ। ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ, ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ, ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ,
ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ ਜਿਹਾ ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਆ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ, ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ, ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਉਹ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ, ਜੇ ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ, ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਹਾਂ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ, ਜਦੋਂ ਤੁਸੀਂ ਜ਼ਿਕਰ ਕਰਦੇ ਆ ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ, ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ ਇੱਥੋਂ ਹੀ ਸਮਾਪਤੀ ਵੱਲ ਜਾਓਗੇ? ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਓਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ ਜਿਹੜਾ ਇਹਨਾਂ ਨੇ ਵਾਪਸ ਲਿਆ, ਉਦੋਂ ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ, ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ, ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ। ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ ਇੰਨੀਆਂ ਤਸਵੀਰਾਂ ਵਾਇਰਲ ਹੋਣ? ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ ਕੋਈ ਫਰਕ? ਜੇ ਪਿਆ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ,
ਦੇਣ ਅਸਤੀਫਾ, ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ ਜਿਹੜੇ ਹੁਣ ਤਹਈਏ ਚੱਲ ਰਹੇ ਨੇ, ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ੁਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਹੋਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ ਮੈਂ। ਕੋਈ ਲੀਡਰ ਵੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਥਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ, ਪਾਣੀ ਬਚਾ ਲਈਏ। ਆਹੀ ਇੱਕ ਕੋਸ਼ਿਸ਼ ਆ ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ ਮਾਰਾਂਗੇ ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ। ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਇਹ ਲੱਗਦਾ ਵੀ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਆ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ। ਪੰਜਾਬ ਤੇ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ ਔਰ ਜਾਣਬੁੱਝ ਕੇ ਹੋ ਰਹੀ ਹੈ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ। ਕਦੇ ਗੱਲ ਨਹੀਂ ਹੋਈ? ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਝ ਪਹਿਲਾਂ ਕਹਿੰਦੇ ਰਹੇ ਹੋ ਉਹ ਕਰਦੇ ਹੋ ਬਸ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ ਜੇ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ, ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਪੰਜਾਬ ਦੇ ਪਾਣੀਆਂ ਦੇ ਮੋਰਚੇ ਦੀ ਗੱਲ ਕਰਨ ਦੇ ਲਈ ਅੱਜ ਪੰਜਾਬ ਦੇ ਲੋਕ ਇਕੱਠੇ ਹੋਏ ਨੇ। ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਆ ਤਾਂ ਸਨ 1982 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੱਲੋਂ ਲਗਾਇਆ ਗਿਆ ਪੰਜਾਬ ਦੇ ਵਿੱਚ ਮੋਰਚਾ, ਉਹ ਵੀ ਚੇਤੇ ਆਉਂਦਾ। ਤਾਂ ਸਾਡੇ ਨਾਲ ਅਦਾਕਾਰ ਅਮਤੋਜ ਮਾਨ ਜੀ ਮੌਜੂਦ ਨੇ, ਗੱਲਬਾਤ ਕਰਦੇ ਆ ਜੀ। ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਦੇਖੋ ਉਦੋਂ ਸਾਥੋਂ ਪਾਣੀ ਖੋਇਆ ਗਿਆ ਸੀ, ਇਹਨਾਂ ਨੇ ਟੱਕ ਲਾਇਆ ਸੀਗਾ ਕਪੂਰੀ ਦੇ ਵਿੱਚ SYL ਨਹਿਰ ਬਣਾਉਣ ਲਈ, ਜਿਹਦੇ ਵਿਰੋਧ 'ਚ ਮੋਰਚਾ ਉੱਠਿਆ ਸੀਗਾ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ।
32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਤੇ ਜਿਹੜਾ ਬਚਿਆ 11 ਜਾਂ ਉਸ ਤੋਂ ਘੱਟ ਹੈ ਜਿਹੜਾ, ਉਹ ਸ਼ਾਕ ਵਾਲਾ ਹੈ। ਇਸੇ ਕਰਕੇ ਅਸੀਂ ਕਹਿ ਰਹੇ ਹਾਂ, ਉਹੀ ਗੱਲ ਕਹਿ ਰਹੇ ਹਾਂ ਕਿ ਜਿਹੜਾ ਖੋਹਣ ਵਾਲੇ ਉਹਦੀ ਵੀ ਲੜਾਈ ਲੜਾਂਗੇ, ਪਰ ਪਹਿਲਾਂ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾ ਲਈਏ, ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ ਜਿਹਾ ਪਹਿਲਾਂ ਹੁੰਦਾ ਸੀ ਸਾਡਾ। ਜਿਹੜੇ ਸਤਲੁਜ ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, ਬੁੱਢਾ ਦਰਿਆ। ਆਹ ਹੰਸਲਾ ਨਦੀ ਸਾਡੀ ਹਿਸਟੋਰੀਕਲ ਸੀ, ਜਿਹੜੀ ਠੰਡੇ ਬੁਰਜ ਥੱਲੇ ਜਾਂਦੀ ਸੀਗੀ, ਉਹ ਵੀ ਨਾਲਾ ਬਣ ਗਈ ਹੈ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕੀ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂਗਾ, ਲੰਮਾ ਸਮਾਂ ਇਸ ਮੋਰਚੇ ਦੇ ਵਿੱਚ ਲੋਕ ਬੈਠਣਗੇ? ਅਸੀਂ ਤਾਂ ਆਨੇ ਆ ਨਾ ਚੱਲੇ, ਖਤਮ ਹੋ ਜਾਏ ਜਲਦੀ, ਇਹ ਗੱਲ ਮੰਨ ਲੈਣ ਸਾਡੀ, ਇਹ ਪਾਣੀ ਸਹੀ ਕਰ ਦੇਣ, ਇਹ ਉਹਨਾਂ ਤੇ ਕਾਰਵਾਈ ਕਰ ਦੇਣ ਜਿਹੜੇ ਦੋਸ਼ੀ ਨੇ, ਉਹਦੇ ਵੱਲ ਵਧਣ ਕੁਝ ਚੰਗਾ ਕਰਨ ਲਈ। ਪਰ ਜੇ ਨਹੀਂ ਕਰਨਗੇ ਤਾਂ ਫਿਰ ਲੰਬਾ ਚੱਲੂ। ਪੰਜਾਬ ਤੇ ਹੀ ਕਿਉਂ ਹਮਲੇ ਹੁੰਦੇ ਨੇ? ਬੇਸ਼ੱਕ ਉਹ ਬਦਾਲੀ ਦੀ ਗੱਲ ਕਰ ਲਈਏ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈਏ। ਦੇਖੋ ਇਹ ਨਸਲਕੁਸ਼ੀ ਹੈ, ਜੋ ਪਾਣੀਆਂ ਰਾਹੀਂ ਨਸਲਕੁਸ਼ੀ ਹੋ ਰਹੀ ਹੈ, ਔਰ ਜਾਣਬੁੱਝ ਕੇ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਔਰ ਉਹਨੂੰ ਹੋਣ ਦਿੱਤਾ ਜਾ ਰਿਹਾ। ਅੱਜ ਦੀ ਸਰਕਾਰ ਤਾਂ ਕਲਾਕਾਰਾਂ ਦੀ ਸਰਕਾਰ ਕਹਿੰਦੀ ਆ, ਅੱਧ ਤੋਂ ਜ਼ਿਆਦਾ ਤਾਂ ਲੀਡਰਾਂ ਤੋਂ ਵੱਧ ਕਲਾਕਾਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ, ਕਦੇ ਗੱਲ ਨਹੀਂ ਹੋਈ? ਸਟੇਟ ਇੱਕੋ ਜਿਹੀ ਹੁੰਦੀ ਆ ਹਰਜਿੰਦਰ, ਇਹਦੇ 'ਚ ਕੋਈ ਫਰਕ ਨਹੀਂ ਹੁੰਦਾ। ਮੈਂ ਤਾਂ ਨਾ, ਤੁਸੀਂ ਕਲਾਕਾਰੀ ਵੀ ਛੱਡੋ, ਜੋ ਕੁਛ ਪਹਿਲਾਂ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ। ਐਸੇ ਥਾਵਾਂ ਤੇ ਜਿੱਥੇ ਆਪਾਂ ਜਾਂਦੇ ਰਹੇ ਆ, ਵਲੀਪੁਰ, ਉਹ ਮਾੜੀ ਮੁਸਤਫਾ, ਉਹ ਧਰਾਂਗ ਵਾਲਾ, ਇਹ ਵੀ ਜਾਂਦੇ ਰਹੇ ਨੇ, ਉਹ ਗੱਲਾਂ ਜੋ ਉਦੋਂ ਬੋਲਦੇ ਰਹੇ ਹੋ ਕਰ ਦਿਓ ਬਸ, ਬਹੁਤ ਹੈ, ਇਨਫ ਹੈ, ਕੁਛ ਨਹੀਂ ਹੋ ਰਿਹਾ। ਕਿਤੇ ਇਲਜ਼ਾਮ ਨਾ ਲੱਗ ਜਾਣ ਕਿ ਪਲਾਨ ਕਰਕੇ ਭੇਜੇ ਹੋਏ ਨੇ ਕਿਸੇ ਏਜੰਸੀ ਦੇ ਬੰਦੇ, ਇਹ ਤਾਂ ਕਰਕੇ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ। ਚਲੋ ਸਾਡਾ ਮੁੱਦਾ ਸਹੀ ਕਰ ਦਿਓ, ਸਾਨੂੰ ਜੋ ਕਹਿਣਾ ਕਹਿ ਲਿਓ, ਜੇ ਮੁੱਦਾ ਸਹੀ ਕਰ ਦਿਓ। ਜਿਹੜਾ ਪਾਣੀਆਂ ਦਾ ਮਸਲਾ ਇਹ ਤਾਂ ਹੈਗਾ ਨਾ, ਲੋਕ ਮਰ ਤਾਂ ਰਹੇ ਆ ਨਾ, ਬਿਮਾਰੀਆਂ ਤਾਂ ਵੰਡੀਆਂ ਜਾ ਰਹੀਆਂ ਨੇ ਨਾ, ਉਹਨੂੰ ਸਹੀ ਕਰ ਦਿਓ ਬਸ, ਸਹੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਹੜਕੰਬ ਮਚਾਇਆ ਜਾ ਰਿਹਾ, ਫੇਰ ਤੋਂ ਇੱਕ ਜਿਹੜੀ ਕਿ ਉਹ ਫਿਲਮ ਰਿਲੀਜ਼ ਕੀਤੀ ਜਾ ਰਹੀ ਆ। ਤੁਸੀਂ ਇੱਕ ਫਿਲਮਕਾਰ ਹੋ, ਅਦਾਕਾਰ ਹੋ, ਕੰਗਣਾ ਰਣੌਤ ਦੀ ਵੀ ਥੋੜੀ ਬਹੁਤੀ ਗੱਲ ਕਰ ਲਈਏ। ਉਹਨਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਹਮਸ਼ਕਲ ਦੇ ਰੂਪ ਦੇ ਵਿੱਚ ਇੱਕ ਚਿਹਰਾ ਸਾਹਮਣੇ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦੇ ਵਿੱਚ। ਮੈਂ ਨਾ ਇਹਦੇ 'ਚ ਤੁਹਾਨੂੰ ਹਰਜਿੰਦਰ, ਇੱਕ ਮੈਂ ਇਸ ਇੰਡਸਟਰੀ ਨਾਲ ਜੁੜਿਆ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ, ਇਹਨਾਂ ਦਾ ਜ਼ਿਕਰ ਵੀ ਨਾ ਕਰਿਆ ਕਰੋ। ਇਹ ਜ਼ਿਕਰ ਕਰਾਉਣ ਲਈ ਹੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਤੁਸੀਂ ਜ਼ਿਕਰ ਕਰੋਗੇ ਲੋਕ ਕਹਿਣਗੇ ਫਿਲਮ ਵੇਖੀ ਹੈ, ਨਹੀਂ ਵੇਖੀ, ਫਿਰ ਕਹਿਣਗੇ ਲੈ ਲਓ ਫਿਲਮ ਵੇਖੋ, ਫਿਰ ਕਹਿੰਦੇ ਕੁਛ। ਇਹੀ ਤਾਂ ਇਹ ਚਾਹੁੰਦੇ ਆ। ਜਦੋਂ ਆਪਾਂ ਇਹਨਾਂ ਦਾ ਜ਼ਿਕਰ ਕਰਦੇ ਆ, ਇਹੀ ਇਹ ਚਾਹੁੰਦੇ ਨੇ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਨਾ ਵੇਖੋ, ਆਪੇ ਦਫਾ ਹੋਣਗੇ ਇਹੋ ਜਿਹੇ ਲੋਕ। ਜਦੋਂ ਆਪਾਂ ਇਹਨਾਂ ਬਾਰੇ ਬੋਲਣਾ ਸ਼ੁਰੂ ਕਰਦੇ, ਸਾਡੇ ਲੋਕ ਵੇਖਣ ਚਲੇ ਜਾਂਦੇ ਨੇ। ਆਪਾਂ ਇਹਨਾਂ ਨੂੰ ਖੁਦ ਵਧਾਵਾ ਦੇ ਰਹੇ ਆ। ਇਹਨਾਂ ਦਾ ਜ਼ਿਕਰ ਵੀ ਨਾ ਕਰੋ, ਇਹਨਾਂ ਦੀ ਗੱਲ ਵੀ ਨਾ ਕਰੋ। ਕੌਣ ਲੋਕ ਨੇ ਯਾਰ? ਅਸੀਂ ਕਰਾਂਗੇ ਨਾ ਫੈਸਲਾ ਉਹਨਾਂ ਬਾਰੇ, ਇਹ ਕਰਨਗੇ। ਇਹਨਾਂ ਨੂੰ ਅਹਿਮੀਅਤ ਨਾ ਦਿਓ, ਇਹਨਾਂ ਦੀ ਗੱਲ ਨਾ ਕਰੋ। ਇਹ ਮੈਂ ਤੁਹਾਨੂੰ ਸੱਚੀ ਕਹਿ ਰਿਹਾ। ਜਦੋਂ ਤੁਸੀਂ ਜ਼ਿਕਰ ਕਰਦੇ ਆ, ਇਹਨਾਂ ਨੂੰ ਪਬਲਿਸਿਟੀ ਮਿਲਦੀ ਹੈ। ਇਹੀ ਇਹ ਚਾਹੁੰਦੇ ਨੇ। ਹੁਣ ਇਹ ਮੋਰਚਾ ਕਿੱਥੋਂ ਤੱਕ ਜਾਊਗਾ? ਕਿੱਥੋਂ ਤੱਕ ਇੱਥੋਂ ਹੀ ਸਮਾਪਤੀ ਵੱਲ ਜਾਓਗੇ? ਘਰਾਂ ਨੂੰ ਵਾਪਸ ਲੋਕਾਂ ਨੂੰ ਭੇਜੋਗੇ, ਜਾਂ ਫਿਰ 15 ਤਰੀਕ ਨੂੰ ਜਿਹੜੇ ਬੰਨ ਮਾਰਨ ਦੀ ਗੱਲ ਕੀਤੀ ਆ, ਉਦੋਂ ਜਿਹੜੀ ਉਹ ਕਾਲ ਆ ਉਸ ਨੂੰ ਸਿਰੇ ਚੜਾਉਂਗੇ? ਦੇਖੋ ਹੁਣ ਅਸੀਂ ਜਾਵਾਂਗੇ, ਤੁਸੀਂ ਵੀ ਸਾਡੇ ਨਾਲ ਹੀ ਹੋ, ਸ਼ਹੀਦ ਸਰਾਭਾ ਹੋਰਾਂ ਦੇ ਸਟੈਚੂ ਤੱਕ, ਬਾਲਾਜੀ ਚੌਂਕ ਤੱਕ 2 ਕਿਲੋਮੀਟਰ ਦੂਰ ਹੈ ਇੱਥੋਂ, 2 ਜਾਂ 2.5 ਕਿਲੋਮੀਟਰ ਤੁਰ ਕੇ ਪੈਦਲ ਮਾਰਚ ਕਰਾਂਗੇ ਆਪਾਂ ਸਾਰੇ। ਔਰ ਉੱਥੇ ਇੱਕ ਜੁਆਇੰਟ ਸਟੇਟਮੈਂਟ ਵੀ ਦੇਵਾਂਗੇ, ਜਿਹਦੇ ਵਿੱਚ ਅਸੀਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਭਾਈ ਸਰਕਾਰ ਕੁਝ ਕਰ ਲੇ, ਜੇ ਨਹੀਂ ਕਰੂਗੀ ਤਾਂ ਫਿਰ ਲੋਕ ਕਰਨਗੇ। ਇਹ ਸਿੱਧੀ ਜੀ ਗੱਲ ਹੈ ਬਸ। ਪੰਜਾਬ ਦੇ ਮੁੱਖ ਮੰਤਰੀ ਨਾਲ ਤਾਂ ਤੁਹਾਡੀ ਕਾਫੀ ਨੇੜਤਾ ਕੀ ਲਿਹਾਜ਼ ਵੀ ਰਹੀ ਆ, ਕਿ ਕੋਈ ਬੈਠ ਕੇ ਮੀਟਿੰਗ ਹੋਈ, ਕੋਈ ਜ਼ਿਕਰ ਹੋਇਆ ਇਸ ਚੀਜ਼ ਦਾ? 1.5 ਸਾਲ ਪਹਿਲਾਂ ਮਿਲੇ ਸੀ, ਤੇ ਮਤਲਬ ਤੁਸੀਂ ਵੀ ਹੈਗੇ ਸੀ ਉਦੋਂ ਬਾਹਰ, ਮੈਂ ਤੇ ਲੱਖਾ ਤੇ ਸਾਰੇ ਮਿਲ ਕੇ ਆਏ ਸੀਗੇ। ਉਦੋਂ ਮੱਤੇਵਾੜੇ ਵਾਲਾ ਮਸਲਾ ਚੱਲ ਰਿਹਾ ਸੀ, ਜਿਹੜਾ ਇਹਨਾਂ ਨੇ ਵਾਪਸ ਲਿਆ ਉਦੋਂ, ਜਿਹੜਾ ਅੱਛੀ ਗੱਲ ਵੀ ਸੀ, ਲੈਣਾ ਚਾਹੀਦਾ ਸੀ ਵਾਪਸ। ਉਦੋਂ ਅਸੀਂ ਆ ਬੁੱਢੇ ਨਾਲੇ ਬਾਰੇ ਵੀ ਗੱਲ ਕਹੀ ਸੀ, ਆਂਦੇ ਸੀ ਕਰਾਂਗੇ। ਪੌਣੇ 2 ਸਾਲ ਹੋ ਗਏ, ਕੱਖ ਨਹੀਂ ਹੋਇਆ। ਇਹਨਾਂ ਨੇ ਐਮਐਲਏ ਦੇ ਵੱਲੋਂ ਨੀਂਹ ਪੱਥਰ ਢਾਹ ਦਿੱਤਾ ਗਿਆ। ਨੀਂਹ ਪੱਥਰ ਕੱਲ ਕਹਾੜੇ ਮਾਰੇ ਗਏ। ਇੱਕ ਉਹ ਤਸਵੀਰ ਵਾਇਰਲ ਹੋ ਰਹੀ ਹੈ, ਉਹਦੇ ਨਾਲ ਪਾਣੀ ਸਾਫ਼ ਹੋ ਗਿਆ, ਉਹਦੇ ਨਾਲ ਕੋਈ ਕਾਰਵਾਈ ਹੋ ਗਈ, ਉਹਦੇ ਨਾਲ ਕੋਈ ਕੰਮ ਸ਼ੁਰੂ ਹੋ ਗਿਆ ਜਿਹਦੇ ਨਾਲ ਪਾਣੀ ਬੈਟਰ ਹੋਣਗੇ। ਉਹਦਾ ਕੀ ਕਾਰਨ ਆ? ਇੰਨੀਆਂ ਤਸਵੀਰਾਂ ਵਾਇਰਲ ਹੋਣ ਦਾ ਕਾਰਨ ਇਹ ਜਾਣਨ, ਮੈਂ ਤਾਂ ਇਹ ਪੁੱਛਦਾ ਉਹਦੇ ਨਾਲ ਸਾਨੂੰ ਜ਼ਮੀਨੀ ਲੈਵਲ ਤੇ ਕੀ ਫਰਕ ਪਿਆ।
ਪਿਆ ਕੋਈ ਫਰਕ? ਜੇ ਪਿਆ ਹੈ ਤਾਂ ਦੱਸੋ। ਜੇ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਜੋਸ਼ ਆਇਆ ਤਾਂ ਫਿਰ ਉਹ ਬਾਹਰ ਆਉਣ, ਦੇਣ ਅਸਤੀਫਾ। ਕਹਿਣ ਇਹ ਗਲਤ ਕਰ ਰਹੇ ਨੇ, ਕਮੇਟੀ ਦੇ ਉਹ ਇੱਕ ਦੇ ਮੈਂਬਰ ਨੇ, ਬੋਲਣ ਉਹਦੇ ਬਾਰੇ, ਉਹਦੀਆਂ ਨੀਤੀਆਂ ਕੀ ਨੇ। ਤੁਸੀਂ ਕੋਈ ਤਹਈਆ ਕਰੋਗੇ? ਜਿਹੜੇ ਹੁਣ ਤਹਈਏ ਚੱਲ ਰਹੇ ਨੇ ਇਹਨਾਂ ਤੋਂ ਵੱਖਰਾ ਕੋਈ ਤਹਈਆ ਕਰੋਗੇ? ਕਾਸ ਤੋਂ? ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਜ਼ਬਾਨੀ ਵੀ ਨਸ਼ੇ ਵੱਲ ਜਾ ਰਹੀ ਹੈ। ਦੇਖੋ ਅਸੀਂ ਤਹਈਆ ਇਹ ਕਰਾਂਗੇ, ਜੇ ਇਹਨਾਂ ਨੇ ਇਹਨੂੰ ਨਹੀਂ ਰੋਕਿਆ ਤਾਂ ਫਿਰ ਅਸੀਂ ਰੋਕਾਂਗੇ। ਕਿਵੇਂ ਤੇ ਕਿੱਥੇ 15 ਸਤੰਬਰ ਤੋਂ ਬਾਅਦ ਉਹ ਤੁਹਾਨੂੰ ਦੱਸ ਦਿਆਂਗੇ। ਇਹ ਨਾ ਆਵੇ ਕਿ ਤੁਸੀਂ ਬੰਨ ਮਾਰਨ ਦੀ ਗੱਲ ਕਰ ਰਹੇ ਹੋ, ਆਮ ਲੋਕ ਬੰਨ ਮਾਰ ਲੈਣ ਤੇ ਲੀਡਰ ਲੁੱਕ ਜਾਣ। ਸਰਦਾਰ ਕਪੂਰ ਸਿੰਘ ਵਾਲੀ ਗੱਲ ਹੋਵੇ ਕਿ ਸਟੇਜ ਤੇ ਬੈਠਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਿਆਂ ਨੇ ਦਗਾ ਨਹੀਂ ਕੀਤੀ। ਇਸੇ ਲਈ ਤੁਹਾਡੇ ਨਾਲ ਥੱਲੇ ਖੜ ਕੇ ਹੀ ਗੱਲ ਕਰ ਰਿਹਾ, ਬੋਲਿਆ ਹੀ ਨਹੀਂਗਾ ਉੱਥੇ ਮੈਂ। ਕੋਈ ਲੀਡਰ ਵੀਡਰ ਨਹੀਂ, ਅਸੀਂ ਲੀਡਰ ਹੈ ਹੀ ਨਹੀਂ ਯਾਰ। ਮੈਂ ਤਾਂ ਬੜੇ ਵਾਰੀ ਕਹਿ ਚੁੱਕਿਆ ਹਰ ਤਾਂ ਜਾ ਕੇ, ਮੈਂ ਕੋਈ ਲੀਡਰ ਨਹੀਂ ਬਣਨਾ। ਹੁਣ ਤੱਕ ਬਣਿਆ ਬੜੇ ਵਾਰੀ ਆਇਆ, ਟਿਕਟਾਂ ਸਾਨੂੰ ਤਾਂ 15 ਟਿਕਟਾਂ ਘਰੇ ਬਹਿ ਕੇ ਆਫਰ ਕੀਤੀਆਂ, ਲਈ ਕੋਈ। ਕਿਸੇ ਪਾਰਟੀ ਵੱਲੋਂ MP ਬਣਿਆ, MLA ਬਣਿਆ, ਮਿਨਿਸਟਰ ਬਣਿਆ, ਮੁੱਖ ਮੰਤਰੀ ਬਣਿਆ, ਨੱਥੇ ਨਾ ਹੀ ਅੱਗੇ ਬਣਨਾ। ਅਸੀਂ ਤਾਂ ਇਸ ਲਈ ਤੁਰੇ ਫਿਰਦੇ ਆਂ ਕਿ ਜੇ ਪਾਣੀ ਨਾ ਰਿਹਾ, ਨਾ ਤੁਹਾਡਾ ਮੀਡੀਆ ਰਹਿਣਾ, ਨਾ ਮੇਰੀਆਂ ਫਿਲਮਾਂ ਰਹਿਣੀਆਂ, ਨਾ ਕੁਝ ਹੋਰ ਰਹਿਣਾ। ਪਾਣੀ ਬਚਾ ਲਈਏ, ਆਹੀ ਇੱਕ ਕੋਸ਼ਿਸ਼ ਆ। ਔਰ ਇਹ ਲੀਡਰ ਕੁਝ ਨਹੀਂ ਕਰ ਰਹੇ, ਮਜਬੂਰੀ 'ਚ ਉੱਠੇ ਆ। ਔਰ ਕਿਸਾਨ ਅੰਦੋਲਨ ਨੇ ਇੱਕ ਸਮਝ ਦਿੱਤੀ ਆ ਸਾਰਿਆਂ ਨੂੰ ਕਿ ਜੇ ਇਹ ਕੁਝ ਨਹੀਂ ਕਰਦੇ ਤਾਂ ਲੋਕ ਕਰਨਗੇ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਸੀ ਅਦਾਕਾਰ ਅਮਨਤੋਜ ਮਾਨ ਹੋਰਾਂ ਦੇ ਨਾਲ। ਤਾਂ ਦੇਖਦੇ ਹਾਂ ਕਿ ਪਾਣੀ ਦਾ ਜਿਹੜਾ ਮੁੱਦਾ ਹੈ, ਉਹ ਪਾਣੀ ਦਾ ਮੁੱਦਾ ਕਿੱਥੋਂ ਤੱਕ ਜਾਂਦਾ ਤੇ ਕਿੱਥੋਂ ਤੱਕ ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ, ਤੇ ਕਿੱਥੋਂ ਤੱਕ ਜਿਹੜੇ ਲੀਡਰ ਨੇ ਗੱਲਾਂ ਕਰਦੇ ਨੇ ਕਿ ਬੰਨ ਮਾਰਾਂਗੇ, ਤੇ ਕਿੱਥੋਂ ਤੱਕ ਜਿਹੜਾ ਕਿ ਪਾਣੀ ਨੂੰ ਰੋਕਣ ਦੇ ਲਈ ਤਹਈਆ ਕੀਤਾ ਜਾਂਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਬਈ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਆਉਂਦੀ ਆ, ਪਾਣੀਆਂ ਦੇ ਮੋਰਚੇ ਦੀ ਗੱਲ ਆਉਂਦੀ ਆ ਤਾਂ 1982 ਦੀ ਯਾਦ ਆ ਜਾਂਦੀ ਆ। ਉਹ ਮੋਰਚਾ ਚੇਤੇ ਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਿਆ ਹੋਇਆ। ਇਹੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਪਾਣੀ ਜ਼ਿਆਦਾ ਖੋਹ ਲਿਆ, ਲੈ ਗਏ ਖੋ ਕੇ। 32 MAF ਸੀ ਆਜ਼ਾਦੀ ਮੌਕੇ, ਅੱਜ 11 ਤੋਂ ਘਟ ਗਿਆ। ਉਹਨੂੰ ਤਾਂ ਨਾਰਮਲ ਪਾਣੀ ਬਣਾ ਲਈਏ ਜੇਬ 'ਚ। ਪਹਿਲਾਂ ਹੁੰਦਾ ਸੀ ਸਾਡਾ, ਜਿਹੜੇ ਸਤਲੁਜ 'ਚੋਂ ਅੰਮ੍ਰਿਤ ਵੀ ਛਕਾਇਆ ਗਿਆ ਸੀ। ਆਹ ਜਿਹੜਾ ਨਾਲਾ ਬਣ ਗਿਆ, ਇਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ। ਕੀ ਲੱਗਦਾ ਹੁਣ ਜਿਹੜਾ ਤੁਸੀਂ ਇੱਥੋਂ ਤਹਈਆ ਕੀਤਾ, ਲੋਕਾਂ ਨੂੰ ਜੋੜਿਆ ਨਾਲ, ਲੋਕ ਤੁਹਾਡੇ ਨਾਲ ਜੁੜ ਵੀ ਚੁੱਕੇ ਨੇ, ਕਿ ਲੱਗਦਾ ਵੀ ਇਹ ਮੋਰਚਾ ਲੰਮਾ ਸਮਾਂ ਟਿਕੂ?